ਮੈਂ ਇੱਕ ਨਾ ਨਿੱਕੀ ਜਿਹੀ ਲਾਨਤ ਕੱਤੂ ਆ ਇਹਨਾਂ ਨੂੰ ਲਾਂਦੇ ਪੰਜਾਬ ਵਾਲਿਆਂ ਸਿੰਗਰਾਂ ਨੂੰ ਤੇ ਇੱਕ ਛੋਟੀ ਜਿਹੀ ਮੈਂ ਸ਼ਾਬਾਸ਼ ਦੇਣੀ ਆ ਜਿਹੜੇ ਚੜ੍ਹਦੇ ਪੰਜਾਬ ਵਾਲੇ ਸਿੰਗਰ ਆ ਉਹਨਾਂ ਨੂੰ। ਹੁਣ ਪੌਂਦ ਤੁਸੀਂ ਸੁਣ ਲਓ ਲਾਂਦੇ ਪੰਜਾਬ ਵਾਲਿਆਂ ਦੀ ਕਹਾਣੀ ਕਿ ਇਹਨਾਂ ਸਾਰੀ ਉਮਰ ਪੰਜਾਬੀ ਮਾਂ ਬੋਲੀ ਦੇ ਟੁੱਕਰ ਸਿੱਖਿਆ, ਇਹਨਾਂ ਸਾਰੀ ਜ਼ਿੰਦਗੀ ਪੰਜਾਬੀ ਮਾਂ ਬੋਲੀ ਤੇ ਗਾਣੇ ਲਿਖ ਲਿਖ ਗਾਏ ਤੇ ਉਹ ਕਈ ਇਹਨਾਂ ਡਾਲਰ ਕਮਾਏ, ਕਈ ਮਿਲੀਅਨ ਵਿਊ ਇਹਨਾਂ ਕੱਤੇ ਆ। ਇਹਨਾਂ ਅੱਜ ਤਾਈਂ ਕਦੀ ਨਹੀਂ ਆਖਿਆ ਪੰਜਾਬੀ ਨੂੰ ਲਾਗੂ ਕਰੋ ਤਲੀਮੀ ਨਿਸਾਬ ਵਿੱਚ। ਇਹਨਾਂ ਦੀਆਂ ਅੱਜ ਤਾਈਂ ਕੋਈ ਨਹੀਂ ਨੰਦੇ ਮੂੰਹ ਵਿੱਚੋਂ ਇੱਕ ਲਫ਼ਜ਼ ਵੀ ਫੁੱਟਿਆ ਕਿ ਸਾਡੀ ਜਿਹੜੀ ਜ਼ੁਬਾਨ ਹੈ ਇਹ ਮਰਦੀ ਮੰਨਦੀ, ਇਹਦੇ ਤੇ ਅਸੀਂ ਕੋਈ ਨਗਮਾ ਲਿਖ ਲਵੀਏ, ਇਹਦੇ ਤੇ ਅਸੀਂ ਕੋਈ ਗਾਣਾ ਲਿਖ ਲਵੀਏ। ਇਹਨਾਂ ਕਦੀ ਨਹੀਂ ਨਾਨੂੰ ਨਾ ਆਰਫ ਲਵਾਰ ਨੂੰ ਸ਼ਰਮ ਆਈ, ਨਾ ਤਾਉਲਾ ਨਿਆਜ਼ੀ ਨੂੰ ਸ਼ਰਮ ਆਈ, ਨਾ ਮੈਡਮ ਨੂਰ ਜਾਨ ਨੂੰ ਸ਼ਰਮ। ਇਹਨਾਂ ਨੂੰ ਕਿਸੇ ਨੂੰ ਕੋਈ ਸ਼ਰਮ ਨਾ, ਬਰਾਰੁਲ ਹੱਕ ਨੂੰ ਉਹ ਵੱਡਾ ਜੱਟ ਬਣਿਆ ਬੰਦਾ ਕਿ ਮੈਂ ਕੱਲੂ ਜੱਟਾਂਗਾ ਤੇ ਆ ਘਰ ਦਾਣੇ ਕੋਈ ਨਹੀਂ ਜੱਟ ਬਣਦੇ ਹੋ, ਘਰ ਮਾਂ ਬੋਲੀ ਵੀ ਮਰਦੀ ਬਾਤ ਤੁਸੀਂ ਜੱਟ ਬਣਦੇ ਬੰਦੇ ਹੋਗੇ। ਤੁਸੀਂ ਕਦੀ ਇਹਨਾਂ ਅੱਜ ਤਾਈਂ ਮਾਂ ਬੋਲੀ ਤੇ ਇੱਕ ਹਰਫ ਨਹੀਂ ਗਾਇਆ, ਇੱਕ ਮੂੰਹ ਵਿੱਚੋਂ ਕੂੜੀ ਗੱਲ ਨਹੀਂ ਮੂੰਹ ਵਿੱਚੋਂ ਨਿਕਲੀ ਕਿ ਸਾਡੀ ਮਾਂ ਬੋਲੀ ਮਰਦੀ ਪਈ, ਇਹਨੂੰ ਤਲੀਮੀ ਨਿਸਾਬ ਵਿੱਚ ਲਾਗੂ ਕਰੋ, ਸਾਡੇ ਬਾਲ ਪਾੜ ਲੈਸਣ। ਹੁਣ ਮੈਂ ਤੁਹਾਨੂੰ ਗੱਲ ਸੁਣਾਉਣਾ ਕਿ ਲਾਂਦੇ ਚੜ੍ਹਦੇ ਪੰਜਾਬ ਵਾਲਿਆਂ ਦੀ, ਮਤਲਬ ਉਹਨਾਂ ਨੇ ਇੰਨਾ ਬੱਬੂ ਮਾਨ ਹੋਵੇ, ਚਾਹੇ ਉਹ ਦੂਜਾ ਕੀ ਉਹਨੂੰ ਕਹਿੰਦੇ ਆ ਆਪਣਾ ਹਰਭਜਨ ਮਾਨ ਹੋਵੇ, ਗੁਰਦਾਸ ਮਾਨ ਹੋਵੇ, ਹੋਰ ਵੀ ਕੋਈ ਸਿੰਗਰ ਹੋਵੇ, ਉਹਨਾਂ ਮਾਂ ਬੋਲੀ ਲਈ ਗਾਣੇ ਗਾਏ, ਉਹਨਾਂ ਮਾਂ ਬੋਲੀ ਦੱਸਿਆ ਕਿ ਮਰ ਰਹੀ ਹੈ ਸਾਡੀ ਭਾਸ਼ਾ। ਹਾਂ ਉਹਨਾਂ ਨੇ ਮਤਲਬ ਇੰਨਾ ਜ਼ਿਆਦਾ, ਚਾਹੇ ਅੱਜ ਲੱਚਰਤਾ ਗਾਉਂਦੇ ਆ, ਲੱਚਰਤਾ ਲੋਕ ਸੁਣਦੇ ਆ ਗਾਉਂਦੇ ਆ ਬਹੁਤ ਜ਼ਿਆਦਾ, ਲੋਕ ਉਹਨਾਂ ਦੇ ਅਗੇਂਸਟ ਵੀ ਆ। ਪਰ ਦੇਖੋ ਕਿ ਪੰਜਾਬ ਸਾਡਾ ਲਹਿੰਦਾ ਪੰਜਾਬ ਵੀ ਪ੍ਰਭਾਵਿਤ ਹੁੰਦਾ ਉਹਨਾਂ ਤੋਂ, ਪਰ ਫਿਰ ਵੀ ਮੈਂ ਉਹਨਾਂ ਦੀ ਸਪੋਰਟ 'ਚ ਖੜਦਾ ਕਿ ਯਾਰ ਉਹਨਾਂ ਨੇ ਚਾਹੇ ਲੱਚਰਤਾ ਗਾਉਂਦੇ ਆ ਚਾਹੇ ਕੁਛ ਵੀ ਗਾਉਂਦੇ ਆ, ਪਰ ਪੰਜਾਬੀ ਮਾਂ ਬੋਲੀ ਦੇ ਨਾਂ ਤੇ ਯਾਰ ਉਹਨਾਂ ਨੇ ਜੇ ਰੋਟੀਆਂ ਸਿੱਕੀਆਂ ਤੇ ਪੰਜਾਬੀ ਮਾਂ ਬੋਲੀ ਦੇ ਹੱਕ ਮੰਗਣ ਵਾਸਤੇ ਵੀ ਉਹਨਾਂ ਨੇ ਗਾਣੇ ਗਾਏ, ਜੈਜੀ ਵੀ ਹੋਵੇ ਕੋਈ ਵੀ ਹੋਵੇ। ਸੋ ਮੈਂ ਉਹਨਾਂ ਨੂੰ ਸਲੂਟ ਪੇਸ਼ ਕਰਦਾ, ਨਾ ਕਿ ਆਪਣੇ ਲਹਿੰਦੇ ਪੰਜਾਬ ਵਾਲੇ। ਲਾਂਦੇ ਪੰਜਾਬ ਵਾਲੇ ਸੋਰੀ ਕੋਈ ਨਹੀਂ ਦੇਵੇ, ਇਹ ਬਸ ਆਪਣਾ ਗਾਣਾ ਗੁਣਾ ਕੱਢ ਕੇ ਤੇ ਵਗ ਜਾਂਦੇ ਨੇ। ਇਹ ਜੇ ਨਾ ਗੱਲ ਬਣਦੀ ਫਿੱਟੇ ਮੂੰਹ ਜਾਂ ਨਿੱਕੀ ਜਿਹੀ ਲਾਨਤ ਹੈ ਜੇ ਮੇਰੇ ਨੂੰ ਕਬੂਲ ਕਰਿਆ ਹੈ।